पुत सनी ओए दरवाजा खोल सनी आ देख तेरे वास्ते मिस्सी रोटी लग गई पुत मैं सन्नी ओ यार दरवाजा खोल दे किते ये ना होवे कि तेरी वजह नाल मेरी मां ਨੂੰ कुछ हो जाए। ਮੈਨੂੰ ਤਾਂ ਟੈਨਸ਼ਨ ਹੁੰਦੀ ਪਈ ਆ ਜੇ ਸੱਚੀ ਸਨੀ ਨੇ ਕੁਝ ਕਰ ਲਿਆ ਤੇ ਕੀ ਕਰਾਂਗੇ। ना ना मेरा पुत ਇਹੋ ਜਿਹਾ ਨਹੀਂ ਉਹ ਬਹੁਤ ਸਿਆਣਾ ਹੈ ਆਪਣੇ ਮਾਂ-ਬਾਪਾਂ ਦਾ ਬਹੁਤ ਖਿਆਲ ਰੱਖਦਾ। ਜੇ ਸਿਆਣਾ ਹੁੰਦਾ ਤਾਂ ਇਹੋ ਜਿਹੀਆਂ ਹਰਕਤਾਂ ਨਾ ਕਰਦਾ। ਉਹਨੂੰ ਨਹੀਂ ਦਿਖਦਾ ਅਸੀਂ ਬਾਹਰ ਪਰੇਸ਼ਾਨ ਖੜੇ ਆ। सनी खोल दे यार दरवाजा ओ कुछ बोलता सही यार। ਸ਼ਿੰਦਰ ਕੀ ਹੋਇਆ? बापू उस ने दरवाजा नहीं खोल रहा बहुत बार खड़काया तो कोई गल भी नहीं कर रहा ना कोई आवाज दे रहा। ਬਾਪੂ अब मैथों ना रोज रोज तेरे तरले नहीं मारे जाते। अब मेरे नाल दे सारे बाहर चल गए कदों दे मैं इत्थे धक्के खाई जाते हैं। ਪਰ ਪੁੱਤ ਆਪਣੇ ਕੋਲ ਪੈਸੇ ਕਿੱਥੇ ਆ? मेरे संस्कार चुके हैगे है ना उत्थे ला ली फिर मर जाना मैं। ਸਨੀ ਤੂੰ ਪਿੱਛੇ ਹੋ। ਸਨੀ ਪੁੱਤਰ ਦਰਵਾਜ਼ਾ ਖੋਲ ਪੁੱਤਰਾ ਤੂੰ ਜਿਸ ਤਰ੍ਹਾਂ ਕਹੇਗਾ ਉਸ ਤਰ੍ਹਾਂ ਹੀ ਕਰਾਂਗਾ। ਮੈਨੂੰ ਬੱਚਿਆਂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਆ। ਤੂੰ ਦਰਵਾਜ਼ਾ ਖੋਲ। ਤੂੰ ਬਾਹਰ ਜਾਣਾ ਨਾ ਮੈਂ ਤੈਨੂੰ ਬਾਹਰ ਭੇਜਾਂਗਾ। ਪੁੱਤ ਦਰਵਾਜ਼ਾ ਖੋਲ ਮੇਰੇ ਪੁੱਤਰਾ। ਸਨੀ ਪੁੱਤਰ ਦਰਵਾਜ਼ਾ ਖੋਲ ਮੇਰੇ ਪੁੱਤਰਾ। ਉਹ ਤੇਰੇ ਤੋਂ ਬਗੈਰ ਮੇਰਾ ਕੌਣ ਹੈ? ਉਹ ਤੂੰ ਜਿਸ ਤਰ੍ਹਾਂ ਕਹੇਗਾ ਉਸ ਤਰ੍ਹਾਂ ਹੀ ਕਰਾਂਗਾ। ਤੂੰ ਬਾਹਰ ਜਾਣਾ ਨਾ ਤੂੰ ਦਰਵਾਜ਼ਾ ਖੋਲ ਸਨੀ। ਬੇਬੇ ਇਹ ਸਾਰਾ ਤੇਰੇ ਲਾਡ ਪਿਆਰ ਦਾ ਨਤੀਜਾ ਆ ਜਿਹੜਾ ਇਹ ਸਾਡੇ ਸਿਰ ਚੜਿਆ ਫਿਰਦਾ। ਜੇ ਇੰਨਾ ਪਿਆਰ ਕਿਤੇ ਸਾਨੂੰ ਕੀਤਾ ਹੁੰਦਾ ਨਾ ਹੱਥੀ ਛਾਵਾਂ ਕਰਦੇ ਤੁਹਾਡੇ ਇਹਦੇ ਵਾਂਗ ਖੇ ਨਾ ਪਵਾਉਂਦੇ ਤੁਹਾਡੇ। ਤੂੰ ਆਪਣਾ ਮੂੰਹ ਬੰਦ ਨਹੀਂ ਰੱਖ ਸਕਦੀ। ਦੇਖੋ ਜੋ ਹੋਣਾ ਸੀ ਹੋ ਗਿਆ। ਹੁਣ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ। ਸਨੀ ਪੁੱਤਰ ਤੂੰ ਦੱਸ ਤੂੰ ਕੀ ਚਾਹੁੰਦਾ? मैं तो कदों का कह दिया कि मैंने अमरीका भेज दियो। मैं उत्थे जाके इन्ना काम करूँगा कि घर के बाहर गड्डियां ਦੀਆਂ ਲੈਣਾ ਲੱਗ ਜਾਣੀਆਂ। ਪੱਲੇ ਨਹੀਂ ਢੇਲਾ ਕਰਦੀ ਮੇਲਾ ਸਨੀ ਪੁੱਤ ਅਸੀਂ ਤਾਂ ਤੇਰੇ ਵਿਆਹ ਬਾਰੇ ਸੋਚੀ ਜਾਂਦੇ ਆ। मैं ਵਿਆਹ ਉਦੋਂ ਕਰਾਉਂਗਾ ਜਦੋਂ ਮੇਰੇ ਖਾਤੇ ਦੇ ਵਿੱਚ ਲੱਖਾਂ ਰੁਪਈਆ ਹੋਊਗਾ। ਫਿਲਹਾਲ ਤੁਸੀਂ ਮੈਨੂੰ ਬਾਹਰ ਭੇਜ ਦਿਓ। ਇਹ ਨਾ ਹੋਵੇ ਕਿ ਮੈਂ ਕੋਈ ਗਲਤ ਕਦਮ ਚੱਕ ਲਾਂ। ਦੇਖ ਪੁੱਤਰਾ ਇਹੋ ਜਿਹਾ ਕੋਈ ਕਦਮ ਨਾ ਚੁੱਕੀ। ਤੇਰਾ ਪਿਓ ਗਰੀਬ ਜ਼ਰੂਰ ਹੈ ਪਰ ਇੰਨਾ ਨਿਰਦਈ ਨਹੀਂ ਕਿ ਆਪਣੇ ਬੱਚੇ ਨੂੰ ਕੋਈ ਗਲਤ ਕਦਮ ਚੁੱਕਣ ਤੇ ਮਜਬੂਰ ਕਰੇ। ਪਰ ਬਾਪੂ ਇੰਨੇ ਪੈਸੇ ਸਾਥੋਂ ਆਉਣੇ ਕਿੱਥੋਂ ਆ? ਜ਼ਮੀਨ ਵੇਚ ਕੇ ਹੋਰ ਕਿੱਥੋਂ। ਚਲੋ ਅੰਦਰ। ਦੇਖ ਪੁੱਤਰਾ ਅਸੀਂ ਹੋਰ ਕਿੰਨੇ ਦਿਨ ਜੀਣਾ? 5 ਸਾਲ ਜਾਂ ਬਾਅਦ ਤੋਂ 10 ਸਾਲ। ਆਖਿਰ ਤੁਸੀਂ ਦੋਨੇ ਭਰਾਵਾਂ ਨੇ ਮਿਲ ਜੁਲ ਕੇ ਰਹਿਣਾ। ਆ ਜ਼ਮੀਨ ਤੁਹਾਡੇ ਦੋਨੇ ਭਰਾਵਾਂ ਦੀ ਆ। ਮੈਨੂੰ ਪਤਾ ਹੈ ਬਾਪੂ ਤੂੰ ਫਿਕਰ ਨਾ ਕਰ। ਵੀਰੇ ਤੇ ਭਾਬੀ ਨੂੰ ਮੈਂ ਆਪੇ ਮਨਾ ਲੂੰਗਾ। ਬਸ ਤੂੰ ਜ਼ਮੀਨ ਵੇਚ ਕੇ ਮੈਨੂੰ ਬਾਹਰ ਭੇਜ ਦੇ। ਪਰ ਪੁੱਤਰ देखिया मेरे कर गई ना मेरी स्कीम काम। ਯਾਰ ਸਹੀ ਗੱਲ ਹੈ ਯਾਰ। ਉਹ ਪਹਿਲਾਂ ਤਾਂ ਥੋੜਾ ਜਿਹਾ ਉਹਨਾਂ ਨੇ ਦਰਵਾਜ਼ਾ ਪਿੱਟਿਆ अच्छा ਫਿਰ ਆਪ ਪਿੱਟੇ। ਸਨੀ ਪੁੱਤਰ ਦਰਵਾਜ਼ਾ ਖੋਲ ਪੁੱਤਰਾ ਤੂੰ ਜਿਸ ਤਰ੍ਹਾਂ ਕਹੇਗਾ ਉਸ ਤਰ੍ਹਾਂ ਹੀ ਕਰਾਂਗਾ। ਮੈਨੂੰ ਬੱਚਿਆਂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਆ। ਰੋਤ ਹੋ ਗਏ ਨਾ ਫਿਰ ਬਾਪੂ ਮੰਨ ਹੀ ਗਿਆ ਕਹਿੰਦਾ ਭਰਾਵਾ ਆ ਜਾ ਬਾਹਰ ਜ਼ਮੀਨ ਵੇਚ ਦਿੰਨੇ ਆ। ਵਧੀਆ ਵਧੀਆ ਵਧੀਆ। ਮੇਰੇ ਭਰਾ ਨੇ ਵੀ ਕਰਾਂ ਸਲਫਾਸ ਵੀ ਨਹੀਂ ਧਮਕੀ ਦਿੱਤੀ ਸੀ। ਅੱਛਾ ਉਹ ਪੱਟੂ ਸਾਰਾ ਦਿਨ ਬੋਤਲ ਵਿੱਚ ਚਾਟੀ ਲੱਸੀ ਪਾਈ ਫਿਰਦਾ ਰਿਹਾ। ਉਹ ਘਰਦਿਆਂ ਨੂੰ ਸਵਾਹ ਪਤਾ ਲੱਗਣਾ ਪਾਗਲ ਬਣਾਈ ਗਿਆ ਸਾਰਾ ਦਿਨ ਉਹਨਾਂ ਨੂੰ। ਉਹ ਤਾਰਾ ਪੜਾ ਹੋ ਜੇ। ਉਹ ਯਾਰ ਗੱਲ ਸਹੀ ਹੈ ਯਾਰ। ਬਸ ਹੁਣ ਵੀਰੇ ਤੇ ਭਾਬੀ ਨੂੰ ਨਾ
ਕੋਈ ਗੱਲ ਨਹੀਂ ਟਿੱਕੇ ਬਹਿ ਜਾ ਹਾਂ ਥੱਲੇ ਬਹਿ ਜਾ ਹਾਂ। ਨਾ 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 ਗੱਲ ਦੱਸ ਮੇਰਾ ਵੀਰ। ਗੱਲ ਇਦਾਂ ਆ ਕਿ ਹੁਣ ਮੈਂ ਨਾ ਸਿਰਫ ਇਹੀ ਚਾਹੁੰਦਾ ਕਿ ਵੀਰੇ ਤੇ ਭਾਬੀ ਨੂੰ ਨਾ ਗੇਮ ਦੇ ਵਿੱਚ ਪਾਉਣਾ ਪੈਣਾ। ਕਿਤੇ ਉਹ ਜ਼ਮੀਨ ਵੇਚਣ ਦੇ ਵਿੱਚ ਤੰਗ ਨਾ ਆਉਣ। ਇਹ ਸਕੀਮ ਲਾਉਣੀ ਪੈਣੀ ਆ, ਕੋਈ ਮੌਕਾ ਮਿਲੇ ਨਾ ਗੱਲ ਕਰਨ ਦਾ ਫੇਰ ਆ। ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਆਹ ਕੰਮ ਨਿਕਲ ਗਿਆ ਨਾ, ਕੰਮ ਉਹ ਵੀ ਨਹੀਂ ਆਉਣ ਦਿੰਦੇ। ਕੰਮ ਆਪਾਂ ਦੋਵੇਂ ਪਾਣ ਲਗਾ ਦੇਣਾ। ਚੱਲ ਫਿਰ। ਉਹ ਤੂੰ ਸਾਰਾ ਦਿਨ ਇਹਦੇ 'ਚ ਹੀ ਵੜਿਆ ਰਹੀਂ, ਕੋਈ ਕੰਮਕਾਰ ਵੀ ਕਰ ਲਿਆ ਕਰ। ਉਹ ਛੱਡ ਵੀਰ ਤਾਂ ਪੰਚੂ। ਭਾਬੀ ਹਾਂ ਵੇ ਵੇਲੜਾ ਬੋਲ। ਵੇ ਤੂੰ ਸਾਰਾ ਦਿਨ ਕੰਮ ਕਰਦੀ ਹੈ ਨਾ, ਹਾਂ ਰੋਟੀ ਪਾਣੀ ਵੀ ਕਰਦੀ ਆ ਗੋਹਾ ਕੂੜਾ ਵੀ ਕਰਦੀ ਆ। ਮੈਂ ਤਾਂ ਇੱਕ ਗੱਲ ਸੋਚੀ ਆ, ਮੈਂ ਜਦੋਂ ਵੀ ਬਾਹਰ ਗਿਆ ਨਾ ਸਭ ਤੋਂ ਪਹਿਲਾਂ ਤੈਨੂੰ ਬਿਜਲੀ ਵਾਲਾ ਝਾੜੂ ਲਿਆ ਕੇ ਦਊਂਗਾ। ਚੱਲ ਐਵੇਂ ਵੇਲੜੀਆਂ ਨਾ ਮਾਰਿਆ ਕਰ। ਉਹ ਲੈ ਭਾਬੀ ਤੈਨੂੰ ਪਤਾ ਨਹੀਂ ਆ ਬਾਹਰ ਪਤਾ ਕੀ ਕੁਝ ਹੈਗਾ ਵਾ। ਨਾਲੇ ਤੈਨੂੰ ਮੈਂ ਸੋਹਣੇ ਸੋਹਣੇ ਕੱਪੜੇ, ਓਏ ਹੋਏ ਘੈਂਟ ਘੈਂਟ ਜੁੱਤੀਆਂ, ਵੇਖੀ ਕੀ ਭੇਜਦਾ ਮੈਂ ਤੈਨੂੰ ਬਾਹਰੋਂ। ਹੈ ਵੇ ਦਿਓਰਾ ਸੱਚੀ। ਚੱਲ ਏਦਾਂ ਕਰ ਝਾੜੂ ਵੀ ਲੈ ਹੀ ਆਵੀਂ। ਮੈਂ ਵੀ ਸਾਰਾ ਦਿਨ ਕੰਮ ਕਰ ਕਰਕੇ ਥੱਕ ਗਈ ਆ, ਮੇਰੀ ਵੀ ਰੈਸਟ ਹੋ ਜੂਗੀ। ਨਾਲੇ ਮੈਂ ਸੋਹਣੇ ਸੋਹਣੇ ਕੱਪੜੇ ਪਾ ਕੇ ਮਾਲ 'ਚ ਘੁੰਮਣ ਜਾਇਆ ਕਰੂੰਗੀ ਗੋਰਿਆਂ ਦੀ ਤਰ੍ਹਾਂ। ਹਾਏ ਉਹ ਤੂੰ ਭਾਬੀ ਕਿਉਂ ਚਿੰਤਾ ਕਰਦੀ ਆ, ਮੈਨੂੰ ਬਸ ਬਾਹਰ ਜਾ ਲੈਂਦੇ, ਤੇਰੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰੂੰਗਾ ਮੈਂ। ਹਾਏ ਵੇ ਮੇਰਾ ਦਿਓਰ। ਉਹ ਐਵੇਂ ਦਿਓਰ ਭਰਜਾਈ ਗੱਪਾਂ ਮਰੀ ਜਾਂਦੇ, ਨਾਲੇ ਇਹਦੇ ਲਈ ਕਰੀ ਜਾਈ ਸਾਰਾ ਕੁਝ, ਮੇਰੇ ਲਈ ਨਾ ਕਰੀ। ਲੈ ਵੀਰ ਤੈਨੂੰ ਤਾਂ ਮੈਂ ਰਾਜਾ ਬਣਾਉਣਾ ਰਾਜਾ। ਵੇਖੀ ਤੂੰ ਸੱਥ ਲਾਗੇ ਜਾ ਕੇ ਜਦੋਂ ਗੱਡੀ 'ਚੋਂ ਉਤਰਿਆ, ਓਏ ਅੱਧਿਆਂ ਦੇ ਕਾਲਜੇ ਤਾਂ ਉਦਾਂ ਹੀ ਫੂਕੇ ਜਾਣੇ ਆ। ਉਹ ਨਾਲੇ ਫਿਰ ਤੈਨੂੰ ਆ ਕੰਮ ਕੁਮ ਕਰਨ ਦੀ ਥੋੜੀ ਲੋੜ ਪੈਣੀ ਆ, ਘਰੇ ਬੈਠੇ ਪੈਸਾ ਆਇਆ ਕਰੂਗਾ। ਬਸ ਮੈਨੂੰ ਇੱਕ ਵਾਰੀ ਬਾਹਰ ਜਾ ਲੈਂਦੇ, ਬਾਪੂ ਨੂੰ ਕਹਿ ਕੇ ਨਾ ਜ਼ਮੀਨ ਦਾ ਸੌਦਾ ਕਰਵਾ ਦੇਗਾ। ਉਹ ਗੱਡੀ ਵਾਲਾ ਕੰਮ ਪੱਕਾ ਫਿਰ? ਲੈ 100% ਮੈਨੂੰ ਇੱਕ ਵਾਰੀ ਬਾਹਰ ਜਾ ਲੈਂਦੇ, ਤੂੰ ਤੇ ਭਾਬੀ ਬਸ ਮੇਰਾ ਸਾਥ ਦੇ ਦਿਓ। ਮੈਂ ਨਾ ਸਾਰੇ ਪਿੰਡ 'ਚ ਮਰੀਕੇ ਵਾਲੇ ਵੱਜਾਂਗੇ, ਮਰੀਕੇ ਵਾਲੇ। ਹਾਂਜੀ ਹਾਂ ਸਹੀ ਸੁਣਿਆ ਯਾਰ, ਹੁਣੀ ਤਾਂ ਉੱਡ ਚੱਲੇ ਬਸ। ਕੋਈ ਨਾ ਆਇਆ ਮੈਂ ਤੇਰੇ ਕੋਲ ਮਿਲਦਾ ਆ ਕੇ ਹੁਣੇ। ਕਿਹਦੇ ਨਾਲ ਕੀ ਗੱਲਾਂ ਕਰਦਾ ਸੀ ਪੁੱਤ? ਕੋਈ ਨਹੀਂ ਬੇਬੇ, ਯਾਰਾਂ ਦੋਸਤਾਂ ਨਾਲ ਤਾਂ ਹੀ। ਪੁੱਤ ਤੈਨੂੰ ਮੈਂ ਸੱਚ ਦੱਸਾਂ, ਮੇਰਾ ਨਹੀਂ ਜੀ ਕਰਦਾ ਤੈਨੂੰ ਕਿਤੇ ਵੀ ਭੇਜਣ ਨੂੰ। ਮੇਰੇ ਤਾਂ ਨਾ ਦਿਲ ਨੂੰ ਇਹ ਕੁਝ ਹੋ ਹੀ ਜਾਂਦਾ। ਓਹੋ ਮਾਤਾ ਕਿਉਂ ਫਿਕਰ ਕਰਦੀ ਹੈ, ਨਾਲੇ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਕਿਸੇ ਨੂੰ ਤਾਂ ਘਰੋਂ ਨਿਕਲਣਾ ਪੈਣਾ। ਪੁੱਤ ਕਈ ਵਾਰੀ ਬੰਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਇੰਨੀ ਦੂਰ ਚੱਲ ਜਾਂਦਾ ਕਿ ਰਿਸ਼ਤਿਆਂ ਨੂੰ ਇਹ ਖੋ ਪੈਂਦਾ। ਉਹ ਮੇਰੀ ਭੋਲੀ ਮਾਂ, ਪੈਸਾ ਵੀ ਆਊਗਾ ਤੇ ਰਿਸ਼ਤੇ ਵੀ ਆਉਣਗੇ, ਬਸ ਮੈਨੂੰ ਤੇਰਾ ਆਸ਼ੀਰਵਾਦ ਚਾਹੀਦਾ। ਮੇਰਾ ਆਸ਼ੀਰਵਾਦ ਤਾਂ ਮੇਰੇ ਪੁੱਤ ਦੇ ਨਾਲ ਹਮੇਸ਼ਾ ਹੀ ਹੈ। ਪਰਮਾਤਮਾ ਮੇਰੇ ਪੁੱਤ ਨੂੰ ਚੜ੍ਹਦੀ ਕਲਾ 'ਚ ਰੱਖੇ। ਬਸ ਹੁਣ ਉਹ ਦਿਨ ਦੂਰ ਨਹੀਂ ਆ ਜਦੋਂ ਸਾਰੇ ਤੈਨੂੰ ਕਹਿਣਗੇ ਤੇਰਾ ਛੋਟਾ ਮੁੰਡਾ ਤਾਂ ਹੀਰਾ ਨਿਕਲਿਆ, ਹੀਰਾ। ਚੱਲ ਮੈਂ ਨਾ ਆਪਣੇ ਯਾਰਾਂ ਦੋਸਤਾਂ ਵੀ ਖੁਸ਼ਖਬਰੀ ਸੁਣਾਵਾਂ, ਤੇ ਨਾਲੇ ਨਾ ਥੋੜਾ ਲੇਟ ਹੋ ਜਾਊਂਗਾ ਘਰ ਆਉਣਾ। ਠੀਕ ਹੈ ਚੰਗਾ। ਹੁਣ ਲੱਗਦਾ ਸਾਡੇ ਵੀ ਦਿਨ ਫਿਰ ਜਾਣਗੇ। ਬਹੁਤ ਖੁਸ਼ ਹੈ ਆਪਣਾ ਸਨੀ ਅੱਜ। ਘਰ ਦੀ ਖੁਸ਼ੀਆਂ ਵੇਚ ਕੇ ਇੱਕ ਖੁਸ਼ੀ ਲੈ ਵੀ ਲਈ ਤਾਂ ਉਹਦਾ ਕੀ ਫਾਇਦਾ ਪਰਮਜੀਤ? ਤੁਸੀਂ ਨਾ ਬਹੁਤਾ ਜ਼ਿਆਦਾ ਨਾ ਸੋਚਿਆ ਕਰੋ, ਉਸ ਚੀਜ਼ਾਂ ਉਹ ਪਰਮਾਤਮਾ ਦੇ ਸਿਰ ਤੇ ਛੱਡ ਦੇਣੀਆਂ।
ਘਰ ਜੋਗੇ ਹੈਗੇ ਆ ਨਾ ਉੱਥੇ ਲਾ ਲਈ ਮਰ ਜਾਣਾ ਮੈਂ ਪੱਲੇ ਨਹੀਂ ਢੇਲਾ ਕਾਤੀ ਮੇਲਾ 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 ਇਹਦੇ ਵਕਤ ਇਹ ਨਾ ਪਾਉਂਦੇ ਇਹ ਨਾ ਪਾਉਂਦੇ ਇਹ ਨਾ ਪਾਉਂਦੇ ਇਹ ਨਾ ਪਾਉਂਦੇ ਇਹ ਨਾ ਹੋਵੇ ਕਿ ਮੈਂ ਇਹ ਨਾ ਹੋਵੇ ਕਿ ਮੈਂ ਮਰ ਜਾਣਾ 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 ਉਹ ਪਤੰਦਰਾ ਇੰਨੀ ਖੁਸ਼ੀ ਹੈ ਨਾ ਅੱਜ ਸਾਲੀ ਦਾਰੂ ਵੀ ਨਹੀਂ ਚੜਨ ਦਈ ਅੱਜ ਚੱਕ 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 ਲੈ क्या ਖਾਣ ਨੂੰ ਦੇ ਕੁਝ मैं तो कुछ खाने लेके नहीं आया। ਉੱਥੇ ਛੱਡਾਂ ਮੋਟਰ ਤੇ ਹੀ ਓਏ ਅੱਛਾ ਯਾਰ मैनू नहीं पता। ओ एक मिनट अपने को पैग भी के है ਉਹ ਸਾਲਿਆ ਹੁਣੇ ਤਾਂ ਬੋਤਲ ਲੈ ਕੇ ਆਏ ਆ मैं बोतल भी उठी भुल आया। ਖੜ ਜਾ ओ ना भाई गुस्सा नहीं। ਜਦੋਂ ਪੈਸਾ ਆਉਂਦਾ ਨਾ ਲੋਕਾਂ ਦੇ ਹੱਥ 'ਚ ਖਾਰਜ ਹੁੰਦੀ ਹੈ ਮੇਰੇ ਪੈਰ 'ਚ ਹੁੰਦੀ ਹੈ ਯਾਰ ਬੋਤਲ ਸੁੱਟ ਆਇਆ ਤੂੰ ਕਿੱਥੇ ਸੁੱਟ ਆਇਆ ਤੂੰ भाई ध्यान नहीं रहा माफ कर दे यार। ਸਾਰੀ ਪੀਤੀ ਲਾਤੀ ਹੈ ਯਾਰ ਮੈਂ ਅਮਰੀਕੇ ਜਾਣਾ ਸੀ ਹੁਣ ਕਿੱਦਾਂ ਜਾਵਾਂ ਦੱਸ ਮੈਨੂੰ मतलब भाई हुण तू गोरियां नाल पैग लाया करूंगा जाके। ਹੁਣ ਸਵਾਦ ਆਇਆ ਇਹ ਗੱਲ ਦਾ स्वाद आया ही आया। ਬਾਬੇ ਗੋਰੀ ਤਾਂ ਮੈਂ ਜਾਣਦਾ ਹੀ ਸੈੱਟ ਕਰਨੀ ਆ क्या ਬੇਸ਼ੱਕ ਮੈਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ पता ਪਰ ਸੌਰੀ ਦੀ ਨੂੰ ਮੈਂ ਪੰਜਾਬੀ ਜ਼ਰੂਰ ਸਿਖਾਉਂਗਾ ਵੇਖੀ ਸਹੀ ਤੂੰ अच्छा भाई ਹੂੰ सानू फिर गोरियां नाल मिलाऊंगा भी। ਲਾ ਕਰ ਲੋ ਗੱਲ ਪਿੰਡ ਬਸਿਆ ਨਹੀਂ ਚੋਰ ਪਹਿਲੇ ਤੁਰੇ ਫਿਰਦੇ ਉਹ ਸਾਲਿਆ ਤੈਨੂੰ ਮਿਲਾਉਂਗਾ ਵੀ ਤੇ ਗਿਫਟ ਸਾਲਾ ਤੈਨੂੰ ਪਹਿਲੇ ਪਤਾ ਮਰ ਪੁੱਠੇ ਆਂਦੀ भाई भाई फिर गिफ्ट तो बंदा बाहर ते आउंदा गोरी नाल होंगे गिफ्ट तो बनदा ही है। ਗੰਦਾ ਵਾਲਾ ਗੰਦਾ ਬਣਾ जे भाई तू गोरी नाल लिया भी एक मेरे वास्ते फिर पैग ला पैग। 45 ਲੱਖ ਲੱਗ ਰਿਹਾ 45 ਲੱਖ ਤੈਨੂੰ ਸਾਲੇ ਮੈਂ ਫ੍ਰੀ ਲਿਆ ਦੂੰਗਾ ਓਏ चल फिर भाई चल। कोई नहीं ਅਸੀਂ ਇੱਥੇ ਹੀ ਸਾਰ ਲੂੰਗੇ। ਛੋਟਾ ਵੀਰ ਹੈ ਲਿਆ ਦੂੰਗਾ ਇੰਨੀ ਕੁ ਤਾਂ ਪੜਦੀ ਆ ਗੱਲ ਉਹ ਸੌਰੀ ਰਿਆ ਇੰਨਾ ਖੁਸ਼ੀ ਦਾ ਮਾਹੌਲ ਹੈ ਕੋਈ ਗਾਣਾ ਜਾਣਾ ਲਾਲਾ ਨੱਚ ਲਈਏ ਗਾਣਾ ਲਾ ਯਾਰ ਘੈਂਟ ਜਾ ਲਾ ਦਿੰਦੇ ਕੋਈ ਨਾ। ਲਾ ਘੈਂਟ ਜਾ ਖੜ ਜਾ ਮੈਨੂੰ ਸਨੀ ਬਾਪੂ
ਸਨੀ ਪੁੱਤ ਸਿਆਣਾ ਬਣ ਤੂੰ। ਜੇ ਅੱਜ ਤੇਰੇ ਬਾਪੂ ਜੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਪੁੱਤ? ਮਾਤਾ ਐਵੇਂ ਜ਼ਿਆਦਾ ਸੋਚਿਆ ਨਾ ਕਰ। ਇਸ ਉਮਰ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਲੱਗਣੀਆਂ ਆਮ ਜਿਹੀਆਂ ਗੱਲਾਂ ਨੇ। ਆਮ? ਤੈਨੂੰ ਇਹ ਗੱਲ ਆਮ ਲੱਗਦੀ ਹੈ? ਮੰਜੇ ਤੇ ਪਏ ਪਏ ਨੇ ਡਿੱਗ ਪੈਣਾ ਤੇਰੇ ਵਾਸਤੇ ਇਹ ਗੱਲ ਆਮ ਹੈ? ਮਾਤਾ ਤੂੰ ਤਾਂ ਇਦਾਂ ਕਹਿ ਰਹੀ ਹੈ ਜਿੱਦਾਂ ਇਹ ਸਭ ਕੁਝ ਮੇਰੇ ਕਰਕੇ ਹੋਇਆ। ਸਾਰੇ ਜਣੇ ਇਦਾਂ ਘੂਰਦੇ ਆ ਜਿੱਦਾਂ ਮੈਂ ਕੋਈ ਕਤਲ ਕਰ ਦਿੱਤਾ ਹੋਵੇ। ਉਹ ਇਸ ਲਈ ਕਿ ਤੇਰੇ ਬਾਪੂ ਜੀ ਤੇਰੀ ਵਜ੍ਹਾ ਨਾਲ ਟੈਨਸ਼ਨ 'ਚ ਨੇ। ਤੂੰ ਨਾ ਬਾਹਰ ਜਾਣ ਦੀ ਜਿੱਦ ਛੱਡ ਦੇ, ਸਿਆਣਾ ਬਣ। ਆਹੋ ਤੁਸੀਂ ਤਾਂ ਸਾਰੇ ਇਹੀ ਚਾਹੁੰਦੇ ਹੋ ਕਿ ਮੈਂ ਸਾਰੀ ਉਮਰ ਪਿੰਡ ਦੇ ਵਿੱਚ ਹੀ ਰਵਾਂ ਤੇ 24 ਘੰਟੇ ਪੈਲੀ ਨਾਲ ਮੱਥਾ ਮਾਰਦਾ ਰਵਾਂ। ਪੁੱਤ ਪੈਲੀ ਨਾਲ ਮੱਥਾ ਮਾਰੀਦਾ ਨਹੀਂ ਹੁੰਦਾ, ਪੈਲੀ ਨੂੰ ਮੱਥਾ ਟੇਕੀਦਾ ਹੁੰਦਾ ਹੈ। ਉਹ ਮੈਂ ਨਹੀਂ ਕਿਸੇ ਨੂੰ ਮੱਥਾ ਟੇਕਦਾ ਤੇ ਨਾ ਮੈਂ ਮੱਥਾ ਟੇਕਦਾ ਉਹ ਬਾਪੂ ਨੂੰ ਜਿਹੜਾ ਪੈਸੇ ਦੇਣ ਵੇਲੇ ਡਰਾਮੇ ਕਰਦਾ। ਕੀ? ਇੱਕ ਵਾਰੀ ਨਹੀਂ ਸੁਣਿਆ ਬੇਹੋਸ਼ੀ ਦੇ ਡਰਾਮੇ ਕਰਦਾ ਉਹ ਡਰਾਮੇ। ਇੱਧਰ ਉੱਧਰ ਕੀ ਝਾਕੀ ਜਾਂਦੇ ਹੋ? ਫੜਾਓ ਇੱਧਰ। ਵਾਲਾ ਫੜ। ਅੱਗੇ ਇੰਨੀ ਗਰਮੀ ਹੈ ਤੇ ਉਹ ਤੂੰ ਠੰਡੀ ਰਿਹਾ ਕਰ। ਉਹਨਾਂ ਦੇ ਸੂਰਜ ਨਹੀਂ ਤੱਤਾ ਜਿੰਨੀ ਤੂੰ ਤੱਤੀ ਹੋ ਜਾਨੀ ਹੈ। ਵੇ ਸਿੰਦਰ, ਵੀ ਤੇਰਾ ਬਾਪੂ ਨਹੀਂ ਦਿਸਦਾ ਕਿਤੇ ਮੈਨੂੰ? ਬਾਪੂ ਆਹੋ, ਮੈਨੂੰ ਤਾਂ ਕਿਤੇ ਨਹੀਂ ਦਿਸਦਾ ਉਹ। ਮੈਂ ਤਾਂ ਬਾਪੂ ਓ ਯਾਰ ਅਸੀਂ ਤੈਨੂੰ ਘਰ ਲੱਭੀ ਜਾਂਦੇ ਆ ਤੇ ਤੂੰ ਫੇਰ ਖੇਤ ਆ ਗਿਆ। ਤੈਨੂੰ ਪਤਾ ਡਾਕਟਰ ਨੇ ਮਨਾ ਕੀਤਾ ਕਿ 4-5 ਦਿਨ ਕੰਮ ਨਹੀਂ ਕਰਨਾ। ਪੁੱਤਰਾ ਡਾਕਟਰ ਦਾ ਕੀ ਆ? ਡਾਕਟਰ ਤਾਂ ਕਹਿੰਦੇ ਰਹਿੰਦੇ ਆ ਜੇ ਕਿਰਤ ਨਹੀਂ ਕਰਾਂਗੇ ਤਾਂ ਕਮਾਵਾਂਗੇ ਕਿੱਥੋਂ? 3-4 ਦਿਨ ਘਰ ਬੈਠ ਗਿਆ ਤਾਂ ਬਹੁਤ ਨੁਕਸਾਨ ਹੋ ਜਾਣਾ। ਸਾਡੇ ਰਾਤ ਦੇ ਸਾਹ ਸੁੱਕੇ ਪਏ ਨੇ, ਤੁਸੀਂ ਇੱਥੇ ਲੱਗੇ ਹੋ। ਕੁਛ ਤਾਂ ਟੱਬਰ ਦਾ ਸੋਚੋ। ਉਹ ਭਲੇ ਲੋਕੇ ਟੱਬਰ ਦੇ ਬਾਰੇ ਤੇ ਸੋਚਦਾ ਪਿਆ, ਤਾਈਓ ਤਾਂ ਖੇਤਾਂ 'ਚ ਆਇਆ।
ਓ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆ, ਜਿਹੜਾ ਇੱਕ ਵਾਰੀ ਸੌਦਾ ਮੇਰੇ ਧੱਕੇ ਚੜ ਜੇ ਹੱਥੋਂ ਜਾਣ ਨਹੀਂ ਦਿੰਦਾ। ਬੈਠੋ ਬਾਪੂ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ, ਬਾਪੂ ਜੀ ਦੇ ਨਾਂ ਤੇ ਹੈ ਜ਼ਮੀਨ? ਹਾਂਜੀ ਹਾਂਜੀ। ਸਨੀ ਕਹਿ ਰਿਹਾ ਸੀਗਾ ਕਿ ਤੁਸੀਂ 8 ਕਿੱਲੇ ਪੈਲੀ ਦਾ 40 ਲੱਖ ਰੁਪਏ ਦੇ ਰਹੇ ਹੋ। ਇਹ ਸਰਕਾਰੀ ਰੇਟ ਤੋਂ ਬਹੁਤ ਘੱਟ ਹੈ ਭਾਜੀ। ਸਰਦਾਰ ਜੀ, ਪਹਿਲੀ ਗੱਲ ਤਾਂ ਇਹ ਵੇਖੋ, ਜ਼ਮੀਨ ਵੇਚਣ ਦਾ ਮੈਂ ਕੋਈ ਤੁਹਾਨੂੰ ਸੱਦਾ ਨਹੀਂ ਦਿੱਤਾ, ਉਹ ਤੁਹਾਡਾ ਕਾਕਾ ਹੀ ਆਇਆ ਸੀ ਮੇਰੇ ਕੋਲ। ਇਹ ਤਾਂ ਬੱਚਾ ਹੈ ਜੀ, ਇਹਨੂੰ ਜ਼ਮੀਨ ਜਾਇਦਾਦ ਦੇ ਬਾਰੇ ਕੀ ਪਤਾ ਜੀ? ਜੇ ਨਹੀਂ ਪਤਾ ਤਾਂ ਪਤਾ ਰੱਖ ਲਵੇ। ਜਿਹੜਾ ਰੇਟ ਤੁਹਾਨੂੰ ਮੈਂ ਦੇ ਰਿਹਾ ਹੈ, ਆਸੇ-ਪਾਸੇ ਦੇ 20 ਪਿੰਡਾਂ 'ਚ ਨਹੀਂ ਤੁਹਾਨੂੰ ਕਿਸ ਨੇ ਦੇਣਾ। ਬਾਪੂ ਜੀ ਰੇਟ ਠੀਕ ਤਾਂ ਹੈ, ਨਾਲੇ ਆਪਾਂ ਵਾਧੂ ਦੇ ਚੱਕਰਾਂ 'ਚ ਕਿਉਂ ਪੈਣਾ? ਨਾਲੇ ਇਹ ਭਾਜੀ ਸਾਡੇ ਨਾਲ ਦੇ ਪਿੰਡ ਦੇ ਨੇ, ਇਹ ਸਾਡੇ ਨਾਲ ਕੋਈ ਗਲਤ ਥੋੜਾ ਕਰਨਗੇ। ਸਨੀ ਪੁੱਤਰ, ਅਸੀਂ ਹੋਰ ਕਿਤੋਂ ਪਤਾ ਕਰ ਲੈਂਦੇ ਆ। ਭਾਜੀ ਰੇਟ ਬਹੁਤ ਘੱਟ ਦੇ ਰਹੇ ਨੇ। ਬੇਫਿਕਰ ਹੋ ਕੇ ਪਤਾ ਕਰੋ ਜੀ, ਮੁੜ ਕਰਕੇ ਆਉਣਾ ਤਾਂ ਤੁਹਾਨੂੰ ਮੇਰੇ ਕੋਲ ਹੀ ਪੈਣਾ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਪੂ ਰਾਟਿਆ, ਬਾਪੂ ਜੀ ਦੇ ਮੋਢੇ ਭਾਵੇਂ ਜ਼ਿੰਮੇਵਾਰੀ ਨੇ ਝੁਕਾਤੇ, ਪਰ ਧੌਣ ਚ ਕਿੱਲਾ ਪੂਰੇ ਫੁੱਟ ਦਾ ਆ। ਵਾਲਾ ਫਰੈਂਕ ਜਿੰਨਾ ਹੋਇਆ ਕਰ ਮੇਰੇ ਨਾਲ, ਫੇਰ ਕਹੇਗਾ। ਹੈਲੋ, ਹਾਂਜੀ ਸੰਧੂ ਸਾਹਿਬ, ਇਹ ਪੈਲੀ ਹਰਪਾਲ ਸਿਉਂ ਵਾਲੀ ਮੇਰੇ ਹੱਥੋਂ ਨਹੀਂ ਜਾਣੀ ਚਾਹੀਦੀ। ਹਾਂਜੀ, ਬਸ ਮੈਂ ਕਹਿ ਤਿਆ ਤਾਂ ਕਹਿ ਤਿਆ। ਹਾਂਜੀ ਜੀ ਜੀ ਜੀ, ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ। ਬਾਪੂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੋਰ ਕਿਸੇ ਨੇ ਇੰਨਾ ਰੇਟ ਦੇਣਾ ਵਾ। ਮੈਂ ਤਾਂ ਪਹਿਲਾਂ ਕਹਿ ਰਿਹਾ ਸੀ ਕਿ ਉਹਨਾਂ ਵਰਗਾ ਰੇਟ ਕਿਸੇ ਨੇ ਨਹੀਂ ਭਰਨਾ। ਮੈਂ ਤੇ ਆਪ ਕਿੰਨੀ ਜਗ੍ਹਾ ਪਤਾ ਕਰ ਲਿਆ। ਆਪਾਂ ਇਦਾਂ ਕਰਦੇ ਆਂ, ਜ਼ਮੀਨ ਉੱਥੇ ਦੇ ਦਿੰਨੇ ਆ। ਕਿਉਂ ਵੀਰੇ? ਲੈ ਉਹ ਵੀ ਮੰਨ ਗਿਆ। ਠੀਕ ਹੈ ਪੁੱਤਰੋ, ਤੁਸੀਂ ਦੋਨੇ ਸਿਆਣੇ ਹੋ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਕੱਲ ਸਵੇਰੇ ਚੱਲੇ ਹਾਂ ਢਿੱਲੋਂ ਸਾਹਿਬ ਕੋ। ਹਾਂ ਵੀ ਫਰਟਿਆ, ਕਿਵੇਂ ਚੱਲ ਰਿਹਾ ਹੱਟਾਂ ਦਾ ਕੰਮ? ਕੰਮ ਤਾਂ ਵਧੀਆ ਚੱਲ ਰਿਹਾ। ਆ ਉਹ ਤੈਨੂੰ ਕਿੰਨੀ ਵਾਰ ਕਿਹਾ ਮੈਂ, ਮੇਰੇ ਨਾਲ ਫਰੈਂਕ ਨਾ ਹੋਇਆ ਕਰ, ਨਾ ਹੋਇਆ ਕਰ, ਐਵੇਂ ਹੀ ਲੁਕਦਾ ਫਿਰੇਗਾ ਫਿਰ। ਭਾਜੀ ਇੱਕ ਗੱਲ ਦੱਸਣਾ ਭੁੱਲ ਗਿਆ ਸੀ। ਹੂੰ। ਉਹ ਜੋ ਉਸ ਦਿਨ ਹਰਪਾਲ ਜੀ ਨਹੀਂ ਆਏ ਸੀਗੇ ਔਰ ਜ਼ਮੀਨ ਦਾ ਸੌਦਾ ਕਰਨ, ਹਾਂ ਹਾਂ ਹਾਂ, ਉਹ ਆ ਰਹੇ ਨੇ। ਅੱਛਾ ਅੱਛਾ, ਉਹਨਾਂ ਨੇ ਤਾਂ ਆਉਣਾ ਹੀ ਸੀ, ਐਵੇਂ ਤਾਂ ਜੀ ਮੈਨੂੰ ਢਿੱਲੋਂ ਕਹਿੰਦੇ। ਹਾਂਜੀ ਭਾਜੀ, ਉਹ ਤਾਂ ਹੈਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਹਲ ਜ਼ਮੀਨ ਦੇ ਪੇਪਰ ਦੇ। ਬਾਪੂ ਜੀ, ਪਹਿਲਾਂ ਤੁਹਾਨੂੰ ਮੈਂ ਕਿਹਾ ਹੀ ਸੀ, ਮੁੜ ਕੇ ਤੁਹਾਨੂੰ ਆਉਣਾ ਤਾਂ ਮੇਰੇ ਕੋਲ ਹੀ ਪੈਣਾ। ਮੈਂ ਵੀ ਕਿਹਾ ਜੀ ਬਾਪੂ ਜੀ ਨੂੰ ਕਿ ਕੰਮ ਤਾਂ ਭਾਜੀ ਹੁਣਾਂ ਨੇ ਆਉਣਾ ਸਾਡੇ। ਅਸੀਂ ਕੰਮ ਆਉਣ ਵਾਲੇ ਕੌਣ ਹੁੰਦੇ ਆ? ਇਹ ਤਾਂ ਸਾਰੀ ਉਸ ਰੱਬ ਦੀ ਲੀਲਾ ਏ। ਵੈਸੇ ਬਾਪੂ ਜੀ, ਜ਼ਮੀਨ ਤਾਂ ਤੁਸੀਂ ਵੇਚਤੀ ਹੈ, ਹੁਣ ਕੰਮ ਬਾਰੇ ਕੀ ਸੋਚਿਆ ਹੈ? ਕੁਛ ਨਹੀਂ ਜੀ। ਚਲੋ ਫਿਰ ਸਵੇਰ ਤੋਂ ਕੰਮ ਤੇ ਆ ਜਿਓ, ਤੁਹਾਡੀ ਆਪਣੀ ਉਹ ਪੈਲੀ ਹੈ, ਜੋ ਮਹੀਨੇ ਦਾ ਬਣੇਗਾ ਦੇ ਦਿਆ ਕਰਾਂਗੇ। ਠੀਕ ਆ ਸਨੀ? ਟਾਟਾ ਸ਼ਾਮੀ 5 ਵਜੇ ਪਹੁੰਚ ਜਾਏਗਾ ਤੇਰੇ ਘਰੇ 40 ਲੱਖ ਰੁਪਏ ਲੈ ਕੇ। ਠੀਕ ਹੈ ਭਾਈ, ਠੀਕ ਹੈ ਜੀ, ਠੀਕ ਹੈ। ਚਲੋ ਬਾਪੂ। ਲੈ ਬਾਪੂ, 40 ਲੱਖ ਦਾ ਤੇ ਹੋ ਗਿਆ ਇੰਤਜ਼ਾਮ ਆਪਣਾ, ਤੇ 5 ਲੱਖ ਰੁਪਇਆ ਮੈਂ ਸਰਪੰਚ ਦੇ ਮੁੰਡੇ ਤੋਂ ਫੜ ਲੈਣਾ ਦਾਰਾ। ਬਾਕੀ ਟੈਨਸ਼ਨ ਨਾ ਲਈ, ਮੈਂ ਸਾਰਿਆਂ ਨੂੰ ਪੈਸੇ ਟਾਈਮ ਨਾਲ ਮੋੜ ਦੂੰਗਾ। ਬਹਿ ਜਾ।
ਉਹ ਹਾਂ ਵੀ ਠੇਕੇਦਾਰਾ। ਸ਼ਿੰਦਰ ਨਿੱਕੇ ਨੂੰ ਕਹਿ ਕੇ ਬੋਰੀਆਂ ਸਾਰੀਆਂ ਲਵਾ ਦੀ ਗਡਾਊਨ 'ਚ ਹੈ। ਉਹ ਜਾ, ਅੱਜ ਤੋਂ ਕੰਮ ਕੁੰਮ ਤੇ ਨਹੀਂ ਆਉਂਦਾ ਮੈਂ। ਕਿਉਂ? ਉਹ ਹੁਣ ਅਸੀਂ ਅਮਰੀਕੇ ਵਾਲੇ ਹੋ ਜਾਣਾ, ਕੰਮ ਕਿਆ ਕਰਨਾ ਆਪਾਂ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਮੈਨੂੰ ਦਿਨੇ ਪੀ ਕੇ ਫੋਨ ਨਾ ਕਰਿਆ ਕਰ, ਕੰਮ ਕਰ ਜਾ ਕੇ। ਨਾਲੇ ਹਲੇ ਮੈਂ ਪੀਤੀ ਨਹੀਂ, ਪੀਊਂਗਾ ਤਾਂ ਮੈਂ ਯਾਰਾਂ ਨਾਲ ਬਹਿ ਕੇ। ਕੰਮ ਕੁੰਮ ਨਹੀਂ ਕਰਨਾ ਤਾਂ ਨਹੀਂ ਕਰਨਾ। ਹੁਣ ਅਸੀਂ ਅਮਰੀਕਾ ਜਾਣਾ, ਅਮਰੀਕਾ। ਐਡੀ ਕਿਹੜੀ ਤੇਰੀ ਲਾਟਰੀ ਲੱਗੀ ਓਏ ਹੈ? ਉਹ ਕਦੀ ਭੁੱਚੋ ਮੰਡੀ ਟੱਪੇ ਤੁਸੀਂ? ਜਾਣਾ ਅਮਰੀਕਾ। ਉਹ ਪੁੱਛੋ ਮੰਡੀ ਦਾ ਨਹੀਂ ਮੈਨੂੰ ਪਤਾ, ਹੁਣ ਜੱਟ 7 ਸਮੁੰਦਰੋਂ ਪਾਰ ਜਾਊਗਾ। ਤੇਰੀ ਡੁੱਕੀਆਂ ਮੈਂ ਤੁਹਾਨੂੰ ਸਮੁੰਦਰ ਜਾ ਕੇ ਐ ਦਾਦਾ ਲਾ ਦਾਂਗੇ ਡੁੱਗੀਆਂ, ਤੂੰ ਆ ਜਾ, ਦੇਖੀ ਜਾਊਗੀ ਜੋ ਹੋਊਗਾ। ਕੰਮ ਕੁੰਮ ਤੇ ਨਹੀਂ ਉਹਦਾ ਜੱਟ, ਜੋ ਮਰਜ਼ੀ ਕਰ ਲਾ। ਹੁਣ ਕੱਟ ਤੈਨੂੰ ਮੈਂ ਦਾਦਾ। ਲੈ ਕੱਟਤਾ। ਨਹੀਂ ਆਦਾ ਕੰਮ ਤੇ। ਉਹ ਪੁੱਪੀ ਯਾਰ, ਹੁਣ ਤੂੰ ਫਿਕਰ ਨਹੀਂ ਕਰਨੀ। ਉਹ ਨਾ ਮੈਂ ਕੰਮ ਕਰਨਾ ਤੇ ਨਾ ਤੈਨੂੰ ਕੰਮ ਕਰਨ ਦੀ ਲੋੜ ਹੈ। ਬਸ ਆਪਣੇ ਸਨੀ ਨੇ ਪੈਸਿਆਂ ਦਾ ਹੜ ਲਿਆ ਦੇਣਾ, ਹੜ। ਅੱਛਾ ਨਹੀਂ, ਇਹ ਤਾਂ ਵਧੀਆ ਹੋ ਗਿਆ ਫਿਰ। ਕਿੱਥੇ ਤੂੰ ਸਾਰਾ ਦਿਨ ਮਿੱਟੀ 'ਚ ਮਿੱਟੀ ਹੋਇਆ ਰਹਿੰਦਾ ਸੀ। ਉਹ ਹੁਣ ਸਾਡਾ ਟਾਈਮ ਬਦਲਣ ਵਾਲਾ ਟਾਈਮ। ਉਹ ਆ ਮਿੱਟੀ ਦਾ ਸੋਨਾ ਬਣ ਲੱਗਿਆ, ਦੇਰ ਨਹੀਂ ਲੱਗਣੀ। ਅੱਛਾ ਵੈਸੇ ਬਾਈ, ਦਿਨ ਵੇਲੇ ਪੈਗ ਲਾਉਣ ਦਾ ਸਵਾਦ ਹੀ ਵਿਕਰਿਆ। ਓਏ ਉਹ ਤਾਂ ਪਹਿਲਾਂ ਰਾਤ ਨੂੰ ਤਾਂ ਪੀਂਦੇ ਸੀ ਕਿ ਦਿਨੇ ਦਿਹਾੜੀ ਜਾਂਦੇ ਸੀ। ਉਹ ਹੁਣ ਤਾਂ ਹੀ ਵੇਲੇ ਆ, ਵੇਲੇ। ਐਸੇ ਨਹੀਂ ਤੁਸੀਂ ਬਾਈ, ਮੈਂ ਤਾਂ ਕੰਮ ਤੇ ਗਿਆ ਸੀ, ਤੂੰ ਮੈਨੂੰ ਉੱਥੋਂ ਚੱਕ ਲਿਆ, ਮੇਰੀ ਤਾਂ ਦਿਹਾੜੀ ਟੁੱਟ ਗਈ। ਲੈ ਉਹ ਕਿਆ ਗੱਲ ਕਰਦਾ, ਆ ਚੱਕ ਤੇਰੀ ਦਿਹਾੜੀ। ਉਹ ਵੀ ਆਨਲਾਈਨ ਵਾਧੂ ਪੈਸਾ ਆਉਣ ਵਾਲਾ ਆਪਣਾ ਬੈਂਕਾਂ 'ਚ, ਪਰਵਾਹ ਨਹੀਂ ਕਰਨੀ। ਮੇਰਾ ਖਿਆਲ ਰੱਖੀ ਸਿੰਦਰ ਬਾਈ, ਤੇਰੇ ਤੇ ਪੂਰਾ ਯਕੀਨ ਹੈ। ਵੱਡਾ ਭਰਾ ਤੂੰ, ਵੱਡਾ ਭਰਾ ਤੂੰ, ਮੇਰਾ ਵੱਡਾ ਭਰਾ। ਆ ਚੱਕ ਪੈਗ ਲਾ। ਉਹ ਅਮਰੀਕਾ ਵਾਲੇ ਨਹੀਂ, ਅਮਰੀਕਾ ਵਾਲੇ। ਅਮਰੀਕਾ ਵਾਲੇ ਨਹੀਂ, ਅਮਰੀਕਾ ਵਾਲੇ। ਹਾਂ ਐ ਅਮਰੀਕਾ ਵਾਲੇ ਹੁੰਨੇ ਆ, ਗੱਲ ਹੀ ਕੋਈ ਨਹੀਂ। ਓ ਬਾਪੂ, ਓ ਬਾਪੂ ਤੂੰ। ਓਏ ਸ਼ਿੰਦਰਾ, ਇਹ ਕੀ ਹਾਲ ਬਣਾਇਆ? ਉਹ ਨਾਲੇ ਤੂੰ ਕੰਮ ਤੇ ਨਹੀਂ ਗਿਆ? ਉਹ ਕੰਮ ਤੇ ਕੀ ਜਾਣਾ, ਉਹ ਸੰਨੀ ਕਹਿ ਕੇ ਤੇ ਗਿਆ ਸੀ, ਉਹਨੇ ਕੰਮ ਕਰਨ ਦੀ ਲੋੜ ਪੈਣੀ ਆਪਾਂ ਨੂੰ। ਹਾਂ ਓਏ ਤੇਰਾ ਦਿਮਾਗ ਤੇ ਖਰਾਬ ਹੋ ਗਿਆ। ਓਏ ਇੱਕ ਤੂੰ ਹੀ ਤਾਂ ਬਚਿਆ ਸੀ ਘਰ 'ਚ ਕੰਮ ਕਰਨ ਵਾਲਾ, ਉਹ ਘਰ ਦੀ ਰੋਟੀ ਕਿੱਦਾਂ ਚੱਲੇਗੀ? ਉਹ ਘਬਰਾਉਣਾ ਕਿਉਂ ਆ ਬਾਪੂ, ਹੁਣ ਰੋਟੀ ਰਾਟੀ ਨਹੀਂ, ਪੀਜ਼ੇ ਬਰਗਰ ਚੱਲਣਗੇ। ਉਹ ਬਸ ਇੱਕ ਵਾਰੀ ਸਨੀ ਨੂੰ ਪਹੁੰਚ ਲੈਣ ਦੇ। ਹਾਂ ਅਮਰੀਕਾ ਵਾਲੇ ਵੱਜਣਾ ਹੀ, ਅਮਰੀਕਾ ਵਾਲੇ। ਓਏ ਸਨੀ ਕਦੋਂ ਪਹੁੰਚੇਗਾ? ਉਹਦਾ ਤਾਂ ਕੋਈ ਫੋਨ ਵੀ ਨਹੀਂ ਆਇਆ। ਉਹ ਏਜੰਟ ਕਹਿੰਦਾ ਸੀ 15 ਦਿਨ ਹੋਰ ਲੱਗਣੇ ਆ। ਬਸ ਸਨੀ ਉੱਥੇ ਪਹੁੰਚ ਗਿਆ, ਉਹਨੇ ਆਪ ਹੀ ਫੋਨ ਕਰ ਦੇਣਾ, ਗੱਲ ਹੀ ਕੋਈ ਨਹੀਂ। ਓਏ ਇਧਰ ਆ, ਓਏ ਇਧਰ ਆ, ਇੱਥੇ ਬੈ ਮੇਰੇ ਨਾਲ। ਨਾ ਬੇਟਾ, ਸਿੱਧਾ ਹੋ ਕੇ ਬੈ, ਅੱਗੇ ਹੋ। ਐਵੇਂ ਹੀ ਟੈਨਸ਼ਨ ਲਈ ਹੁੰਦਾ, ਸਾਰੇ ਪਿੰਡ 'ਚ ਥੂ ਕਰਾਈ ਆ। ਹੁਣ ਅਸੀਂ ਵੱਜਾਂਗੇ ਅਮਰੀਕਾ ਵਾਲੇ। ਖੁੱਲਾ ਪੈਸਾ, ਖੁੱਲਾ ਖਾਣ ਪੀਣ, ਘੁੰਮਣ ਫਿਰਨ ਹੋਏਗਾ। ਇੱਕ ਤੇ ਮੇਰੀ ਮਾਸੀ ਦੀ ਕੁੜੀ ਜਿਹੜੀ ਜੀਤੀ ਆ, ਉਹ ਵੀ ਬਹੁਤ ਪੜ੍ਹੀ ਲਿਖੀ ਆ। ਕਿਉਂ ਨਾ ਸਨੀ ਦਾ ਰਿਸ਼ਤਾ ਜੀਤੀ ਨਾਲ ਕਰਾ ਦਿੱਤਾ ਜਾਵੇ।
ਮਾਸੀ ਨੂੰ ਫੋਨ ਕਰਦੀ ਆ। ਸਤਿ ਸ਼੍ਰੀ ਅਕਾਲ ਮਾਸੀ ਜੀ, ਕੀ ਹਾਲ ਚਾਲ? ਮੈਂ ਠੀਕ ਆ ਮਾਸੀ ਜੀ। ਮਾਸੀ ਜੀ ਤੁਹਾਨੂੰ ਪਤਾ ਮੇਰਾ ਦਿਓਰ ਨਾ ਅਮਰੀਕਾ ਚਲਾ ਗਿਆ। ਖੁੱਲਾ ਪੈਸਾ, ਖੁੱਲੀ ਆਮਦਨ, ਖੁੱਲਾ ਖਾਣ ਪੀਣ ਹੈ ਹੁਣ ਤਾਂ ਸਾਡੇ ਘਰ 'ਚ। ਨਾਲੇ ਮੈਂ ਸੋਚਦੀ ਸੀ ਕਿਉਂ ਨਾ ਜਿੱਤੀ ਦਾ ਰਿਸ਼ਤਾ ਮੇਰੇ ਦਿਓਰ ਸਨੀ ਨਾਲ ਕਰਾ ਦਿੱਤਾ ਜਾਵੇ। ਦੇਖ ਮਾਸੀ, ਤੈਨੂੰ ਪਤਾ ਹੈ ਸ਼ਰਨ ਨੇ ਜੋ ਗੱਲ ਕਹਿਤੀ ਸੋ ਕਹਿਤੀ। ਮੇਰੀ ਗੱਲ ਪੱਥਰ ਤੇ ਲਕੀਰ ਆ। ਨਾਲੇ ਮਾਸੀ ਮੇਰੀ ਗੱਲ ਸੁਣ, ਮੈਂ ਆਪਣੀ ਭੈਣ ਬਾਰੇ ਕੁਝ ਮਾੜਾ ਸੋਚਾਂਗੀ? ਇੱਕ ਵਾਰ ਸਨੀ ਦਾ ਫੋਨ ਆ ਲੈਂਦੇ, ਫਿਰ ਬੇਬੇ ਬਾਪੂ ਨੂੰ ਬਿਠਾ ਕੇ ਨਾ ਮੈਂ ਆਪ ਗੱਲ ਕਰਾਂਗੀ। ਸਨੀ ਦਾ ਰਿਸ਼ਤਾ ਹੋਏਗਾ ਤੇ ਮੇਰੀ ਭੈਣ ਜੀਤੀ ਦੇ ਨਾਲ। ਅਮਰੀਕਾ ਵਾਲੇ ਵੱਜਦੇ ਆ ਹੁਣ ਅਸੀਂ ਪਿੰਡ ਦੇ ਵਿੱਚ। ਚਲ ਠੀਕ ਹੈ ਮਾਸੀ, ਮੈਂ ਘਰਦਿਆਂ ਨਾਲ ਗੱਲ ਕਰਕੇ ਤੇਰੇ ਨਾਲ ਦੱਸਾਂਗੀ। ਹੁਣ ਆਏਗਾ ਮਜ਼ਾ। ਜਿੱਤੀ ਨੂੰ ਵਿਆਹ ਕੇ ਲਿਆ ਕੇ ਮੈਂ ਕਰਾਂਗੀ ਫੁੱਲ ਐਸ਼। ਜਿੱਤੀ ਕਰੇਗੀ ਘਰ ਦਾ ਸਾਰਾ ਕੰਮ, ਮੈਂ ਆਰਾਮ ਨਾਲ ਬੈੱਡ ਤੇ ਬਹਿ ਕੇ ਮੈਂ ਕਵਾਂਗੀ ਜਿੱਤੀ ਰੋਟੀ ਬਣਾ, ਜਿੱਤੀ ਸਫਾਈਆਂ ਕਰ, ਔਰ ਸ਼ਰਨ ਭੈਣ ਜੀ ਆਰਾਮ ਆਰਾਮ ਆਰਾਮ। क्या जिंदगी होएगी हुन मेरी। ਓ ਬਾਪੂ ਤੇਰੀ ਤਾਂ ਟੱਲੀ ਨਹੀਂ ਹੈਗੀ ਯਾਰ। ਉਹ ਜਿਹੜਾ ਤੂੰ ਆਪ ਦਾਰੂ ਪੀ ਕੇ ਟੱਲੀ ਹੋਇਆ ਰਹਿਣਾ ਉਹ। ਬਾਪੂ ਬੜਾ ਸੋਹਣਾ ਲੱਗਣ ਡਿਆ। ਬਾਪੂ ਕਿੰਨਾ ਸੋਹਣਾ ਨਾ। ਮੈਨੂੰ ਲੱਗਦਾ ਸਨੀ ਨੂੰ ਬਾਹਰ ਭੇਜ ਕੇ ਮੈਂ ਬਹੁਤ ਵੱਡੀ ਗਲਤੀ ਕਰ ਲਈ। ਜ਼ਮੀਨ ਵੀ ਇੱਥੋਂ ਚਲੀ ਗਈ ਤੇ ਇਹ ਵੀ ਸਾਰੇ ਕੰਮ ਧੰਦਾ ਛੱਡ ਕੇ ਆਰਾਮ ਨਾਲ ਬੈਠ ਗਏ। ਮੈਨੂੰ ਤੇ ਇਹ ਸਮਝ ਨਹੀਂ ਆ ਰਹੀ ਕਿ ਹੁਣ ਇਹ ਘਰ ਕਿਸ ਤਰੀਕੇ ਨਾਲ ਚੱਲੇਗਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਸਾਰਾ ਕੁਝ ਆਪੇ ਠੀਕ ਹੋ ਜਾਣਾ। ਇੱਕ ਵਾਰੀ ਸਨੀ ਦਾ ਫੋਨ ਆ ਜੇ ਸਾਰਾ ਕੁਝ ਸੌਖਾ ਹੋ ਜਾਣਾ। ਇੰਨਾ ਸੌਖਾ ਵੀ ਨਹੀਂ ਪਰਮਜੀਤ। ਸਨੀ ਨੇ ਬਾਹਰ ਜਾਣ ਦੇ ਜਿਨ੍ਹਾਂ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਵੀ ਕਰੇਗਾ। ਇਸ ਚੀਜ਼ ਦੀ ਕੀ ਗਾਰੰਟੀ ਆ? ਤੁਹਾਨੂੰ ਆਪਣੇ ਬੱਚੇ ਤੇ ਯਕੀਨ ਨਹੀਂ? ਭਰੋਸਾ ਰੱਖੋ ਉਹਦੇ ਤੇ। ਜੇ ਯਕੀਨ ਨਾ ਹੁੰਦਾ ਤੇ ਉਹਨੂੰ ਬਾਹਰ ਮੈਂ ਕਿਉਂ ਭੇਜਦਾ? ਬਾਹਰ ਭੇਜਣ ਦਾ ਇਹ ਮਤਲਬ ਨਹੀਂ ਕਿ ਘਰ ਦੇ ਸਾਰੇ ਜੀ ਕੰਮ ਧੰਦਾ ਛੱਡ ਕੇ ਬੈਠ ਜਾਣ, ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਜਾਣ। ਤੁਸੀਂ ਜ਼ਿਆਦਾ ਲੋਡ ਨਾ ਪਾਇਆ ਕਰੋ ਆਪਣੇ ਦਿਮਾਗ ਤੇ। ਸਿੰਦਰ ਨਾਲ ਮੈਂ ਗੱਲ ਕਰੂੰਗੀ। ਹੁਣ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਜੋ ਹੋਣਾ ਸੀ ਹੋ ਗਿਆ। ਘਰ ਦਾ ਵੱਡਾ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਇਸ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਆਵੇ। ਕਮੀ ਤੁਸੀਂ ਸਾਨੂੰ ਕਦੇ ਰਹਿਣ ਵੀ ਨਹੀਂ ਦਿੱਤੀ। ਮੈਂ ਕਮੀ ਆਉਣ ਵੀ ਨਹੀਂ ਦਵਾਂਗਾ। ਜਿਸ ਪ੍ਰਾਪਰਟੀ ਡੀਲਰ ਨੂੰ ਆਪਣੀ ਜ਼ਮੀਨ ਵੇਚੀ ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਕੰਮ ਕਰਾਂਗਾ।
ਢਿੱਲੋਂ ਸਾਹਿਬ, ਮੈਂ ਕੰਮ ਕਰਨ ਲਈ ਤਿਆਰ ਹਾਂ। The number you are trying to call is currently not reachable. The number you are trying to call is currently not reachable. पहुंच जाएगा। ਪਰ ਉਸਨੇ ਤਾਂ ਗਰੰਟੀ ਵੀ ਭਰੀ ਸੀ। ਮੈਨੂੰ ਪਤਾ ਮੈਂ ਮੇਰੇ ਪੁੱਤ ਬਿਨਾ 45 ਦਿਨ ਕਿਵੇਂ ਕੱਟੇ ਨੇ, ਨਾ ਉਹਦੀ ਖਬਰ ਨਾ ਕੋਈ ਸਾਰ। ਸਿੰਦਰ ਪੁੱਤ, ਕਿਵੇਂ ਨਾ ਕਿਵੇਂ ਕਰਕੇ ਨਾ ਤੂੰ ਮੇਰੇ ਪੁੱਤ ਨਾਲ ਮੇਰੀ ਗੱਲ ਕਰਾ ਦੇ। ਬੇਬੇ, ਸਾਡੇ ਕੋਲ ਸਨੀ ਦਾ ਕੋਈ ਨੰਬਰ ਨਹੀਂ, ਬਸ ਹੁਣ ਤਾਂ ਅਸੀਂ ਉਹਦੇ ਫੋਨ ਦਾ ਇੰਤਜ਼ਾਰ ਹੀ ਕਰ ਸਕਦੇ ਹਾਂ। ਵਾਹਿਗੁਰੂ ਭਲੀ ਕਰੇ ਪੁੱਤ, ਮੈਨੂੰ ਤਾਂ ਬੜਾ ਡਰ ਲੱਗਦਾ। ਮਾਂ, ਤੂੰ ਫਿਕਰ ਨਾ ਕਰ, ਬਸ ਇੱਕ ਵਾਰੀ ਮੈਂ ਫੋਨ ਲਾਉਣਾ ਇੱਕ ਵਾਰੀ ਫਿਰ। ₹1000 ਤੂੰ 1000 ਰੁਪਏ ਕਰਨਾ? ਤੇਰੀ ਬੋਲਣ ਦੀ ਏਡੀ ਹਿੰਮਤ ਕਿੱਥੋਂ ਹੋ ਗਈ? ਚਾਹੀਦੇ ਆ ਤਾਂ ਮਤਲਬ ਚਾਹੀਦੇ ਆ, ਨਾਲੇ ਨਾ ਮੈਨੂੰ ਬਹੁਤੇ ਸਵਾਲ ਜਵਾਬ ਨਹੀਂ ਚਾਹੀਦੇ। ਉਹ ਤੈਨੂੰ ਪਤਾ ਮੈਂ ਪਿਛਲੇ 1.5 ਮਹੀਨੇ ਤੋਂ ਕੋਈ ਕੰਮ ਨਹੀਂ ਕਰ ਰਿਹਾ, ਉਹ ਮੇਰੇ ਕੋਲ ਪੈਸੇ ਕਿੱਥੋਂ? ਉਹਦੇ 'ਚ ਮੈਂ ਕੀ ਕਰਾਂ? ਆਪਣੇ ਹੱਥ ਵੱਢ ਕੇ ਜ਼ਮੀਨ ਵੇਚ ਕੇ ਉਸ ਮਨਹੂਸ ਨੂੰ ਬਾਹਰ ਭੇਜ ਦਿੱਤਾ, ਉਹ ਉੱਥੇ ਯਾਸ਼ੀ ਕਰਦਾ ਪਿਆ, ਇੱਥੇ ਖਾਣ ਦੇ ਲਾਲੇ ਪਏ ਹੋਏ ਆ। ਉਹ ਮੇਰਾ ਭਰਾ ਇਦਾਂ ਦਾ ਨਹੀਂ ਆ। ਉਹ ਇਦਾਂ ਦਾ ਹੈ ਜਾਂ ਨਹੀਂ ਹੈ? ਮੈਂ ਇਦਾਂ ਦੀ ਹੀ ਆ। ਮੈਨੂੰ ਜਿਹੜੀ ਚੀਜ਼ ਜਿਹੜੇ ਵੇਲੇ ਚਾਹੀਦੀ ਹੈ ਮਤਲਬ ਚਾਹੀਦੀ ਹੈ। ਨਾਲੇ ਤਾਂ ਤੁਹਾਡੇ ਨਾਲੋਂ ਤਾਂ ਮੇਰੇ ਪੇਕੇ ਚੰਗੇ ਆ, ਜਿਹੜੇ ਮੇਰੇ ਸੁੱਖ ਦੁੱਖ 'ਚ ਮੇਰਾ ਸਾਥ ਦੇ ਰਹੇ ਨੇ। ਤੁਹਾਡੇ ਕੋਲ ਤਾਂ ਸੁਰਖੀ ਮਹਿੰਦੀ ਜੋਗੇ ਵੀ ਪੈਸੇ ਨਹੀਂ ਹੈਗੇ। ਉਹ ਬਸ ਇੱਕ ਵਾਰ ਸਨੀ ਦਾ ਫੋਨ ਆ ਲੈਂਦੇ, ਫਿਰ ਸਭ ਕੁਝ ਠੀਕ ਹੋ ਜਾਣਾ। ਕੁਛ ਠੀਕ ਨਹੀਂ ਹੋਣਾ। ਸਾਰੇ ਟੱਬਰ ਨੂੰ ਪਾਗਲ ਬਣਾ ਕੇ ਚਲਾ ਗਿਆ। ਮੈਨੂੰ ਤਾਂ ਉਹਦੇ ਤੇ ਪਹਿਲਾਂ ਹੀ ਸ਼ੱਕ ਸੀ। ਉਹ ਤੂੰ ਆਪਣਾ ਬਹੁਤਾ ਦਿਮਾਗ ਨਾ ਘੁਮਾ। ਹਜੇ ਤਾਂ ਮੇਰਾ ਦਿਮਾਗ ਘੁੰਮਦਾ ਪਿਆ। ਜਿੱਦਣ ਮੈਂ ਘੁੰਮਣ ਲੱਗ ਗਈ ਨਾ ਤਾਂ ਤੁਹਾਡੇ ਟੱਬਰ ਦੀਆਂ ਇੱਜ਼ਤਾਂ ਰੋਲ ਜਾਣੀਆਂ। ਦੂਜਾ ਖਸਮ ਕਰਨ ਲੱਗਿਆ ਦੇਰ ਨਹੀਂ ਲੱਗਣੀ ਮੈਨੂੰ। ਮਾਰ ਮਾਰ ਚਪੇੜ, ਹੋ ਤੂੰ ਮੇਰੇ ਹੱਥ ਚ ਕੱਟਾ। ਮਾਰ ਹੈਗੀ ਹਿੰਮਤ ਤਾਂ ਮਾਰ ਕੇ ਦਿਖਾ। ਪੁੱਤ ਸ਼ਰਨ, ਹਾਂਜੀ ਮੈਂ ਤਾਂ ਰੋਟੀ ਖਾ ਲਈ, ਤੂੰ ਵੀ ਰੋਟੀ ਖਾ ਲੈ ਪੁੱਤ। ਖਾ ਲੈਣੀ ਆ। 2 ਰੋਟੀਆਂ ਲਾ ਕੇ ਰੱਖ ਦੋ। 2 ਰੋਟੀਆਂ ਨਾਲ ਕੀ ਬਣਨਾ? ਬਣੇ ਚਾਹੇ ਨਾ ਬਣੇ ਮਾਤਾ, ਹੁਣ ਤਾਂ ਕਿਸ ਕਰ ਕਰਕੇ ਹੀ ਰੋਟੀ ਖਾਣੀ ਪੈਣੀ ਆ। ਮੈਂ ਤਾਂ ਕਹਿੰਨੀ ਆ ਬਾਪੂ ਜੀ ਨੂੰ ਵੀ 2 ਰੋਟੀਆਂ ਦੇ ਕੇ ਨਾ ਥਾਲੀ ਚੱਕ ਲਿਆ ਕਰਿਓ। ਪੁੱਤ ਸ਼ੁਭ ਸ਼ੁਭ ਬੋਲ, ਤੇਰਾ ਦਿਮਾਗ ਠੀਕ ਹੈ? ਮੈਂ ਤਾਂ ਠੀਕ ਆ ਮਾਤਾ, ਪਰ ਤੁਹਾਡਾ ਛੋਟਾ ਮੁੰਡਾ ਨਾ ਠੀਕ ਨਹੀਂ ਨਿਕਲਿਆ। ਸਾਡੇ ਹਿੱਸੇ ਦੀ ਜ਼ਮੀਨ ਵੇਚ ਗਿਆ, ਸਾਨੂੰ ਵੱਡੇ ਵੱਡੇ ਸੁਪਨੇ ਵਿਖਾ ਗਿਆ। ਇਹ ਤੇ ਮੇਰਾ ਘਰ ਵਾਲਾ ਜਿਹੜਾ ਨੌਕਰੀ ਛੱਡ ਕੇ ਬਹਿ ਗਿਆ। ਮੈਨੂੰ ਤਾਂ ਲੱਗਦਾ ਹੁਣ ਅਸੀਂ ਸੜਕਾਂ ਤੇ ਆ ਜਾਾਂਗੇ। ਸ਼ੁਭ ਸ਼ੁਭ ਬੋਲੀ ਦਾ ਹੁੰਦਾ ਧੀਏ, ਇਹੋ ਜਿਹੀਆਂ ਗੱਲਾਂ ਨਹੀਂ ਕਰੀ ਹੁੰਦੀਆਂ ਰਾਸ ਦੇ ਟਾਈਮ। ਮੁੰਡਾ ਤੁਹਾਡਾ ਸਾਰੇ ਘਰ 'ਚ ਮਨਹੂਸੀਅਤ ਫੈਲਾ ਗਿਆ, ਸਾਨੂੰ ਕਹਿੰਦੇ ਸ਼ੁਭ ਸ਼ੁਭ ਬੋਲੋ। ਮੈਨੂੰ ਤਾਂ ਲੱਗਦਾ ਤੁਹਾਡੇ ਦੋਵਾਂ ਮਾਂ ਪੁੱਤਾਂ ਦੀ ਨਾ ਮਿਲੀ ਭਗਤ ਆ, ਜੋ ਸਾਨੂੰ ਸਾਡੇ ਘਰ 'ਚ ਹਿੱਸਾ ਨਹੀਂ ਦੇਣਾ ਚਾਹੁੰਦੇ।
ਸ਼ਿੰਦਰ ਪੁੱਤਰ ਏਜੰਟ ਨਾਲ ਗੱਲ ਹੋਈ? ਨਹੀਂ ਬਾਪੂ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਸਨੀ ਦੀਆਂ ਗੱਲਾਂ 'ਚ ਬਾਪੂ, ਇਸ ਵੇਲੇ ਮੈਂ ਕੁਝ ਵੀ ਸੋਚਣ ਸਮਝਣ ਦੀ ਹਾਲਤ 'ਚ ਨਹੀਂ ਹੈਗਾ। ਚੰਗਾ ਬਾਪੂ।
ਸਿੰਦਰ ਬਾਈ ਹਾਂ ਬਾਈ ਯਾਰ ਬਾਈ ਜਿਆਦਾ ਸੰਨੀ ਬਾਹਰ ਗਿਆ ਦਿਖਣੋਂ ਹਟ ਗਿਆ ਤੂੰ। ਉਹ ਨਹੀਂ ਯਾਰ, ਉਹ ਬਸ ਨਾ ਥੋੜੀ ਪਰੇਸ਼ਾਨੀ ਜੀ ਚੱਲਦੀ ਆ। ਕੀ ਗੱਲ ਸੰਨੀ ਨਾਲ ਗੱਲ ਨਹੀਂ ਹੁੰਦੀ? ਨਹੀਂ ਗੱਲ ਤਾਂ ਹੁੰਦੀ ਆ, ਪਰ ਥੋੜੀ ਘੱਟ ਹੁੰਦੀ ਆ। ਤੈਨੂੰ ਤਾਂ ਪਤਾ ਬਾਹਰ ਜਾ ਕੇ ਕਮਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਵਾ। ਉਹ ਵਿਚਾਰੇ ਦਾ ਟਾਈਮ ਹੀ ਨਹੀਂ ਲੱਗਦਾ। ਹਾਂ ਯਾਰ ਇਹ ਗੱਲ ਤਾਂ ਹੈ। ਵੈਸੇ ਵੀ ਹੁਣ ਅਮਰੀਕਾ 'ਚ ਸਰਕਾਰ ਬਦਲੀ ਹੈ। ਜਿਹੜੇ ਉੱਥੇ ਇਲੀਗਲ ਬੰਦੇ ਰਹਿ ਰਹੇ ਹੈ ਉਹਨਾਂ ਨੂੰ ਉੱਥੋਂ ਸਰਕਾਰ ਵਾਪਸ ਭੇਜ ਰਹੀ ਹੈ ਇੰਡੀਆ। ਹੈਂ? ਕੀ ਮਤਲਬ? ਮਤਲਬ ਜਿਹੜੇ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਲੋਕ ਰਹਿ ਰਹੇ ਹੈ ਉਹਨਾਂ ਨੂੰ ਉੱਥੋਂ ਦੀ ਸਰਕਾਰ, ਚਾਹੇ ਕੋਈ 10 ਸਾਲ ਤੋਂ ਰਹਿ ਰਿਹਾ ਚਾਹੇ ਕੋਈ 10 ਦਿਨ ਤੋਂ ਪਹਿਲਾਂ ਗਿਆ, ਉਹਨਾਂ ਨੂੰ ਉੱਥੋਂ ਦੀ ਸਰਕਾਰ ਵਾਪਸ ਇੰਡੀਆ ਭੇਜ ਰਹੀ ਹੈ। ਸ਼ਰਨ, ਉਹ ਯਾਰ ਤੂੰ ਮਾਹੌਲ ਤਾਂ ਦੇਖ। ਨਾ ਕਿਉਂ ਦੇਖਾਂ? ਪਿਛਲੇ 2 ਮਹੀਨੇ ਤੋਂ ਮੈਂ ਤੰਗੀ ਕੱਟ ਰਹੀ ਆ, ਉਹ ਕਿਸੇ ਨੇ ਦੇਖੀ? ਪੇਕਿਆਂ ਤੋਂ ਮੰਗ ਕੇ ਗੁਜ਼ਾਰਾ ਕਰਦੀ ਪਈਆਂ, ਉਹ ਕਿਸੇ ਨੇ ਦੇਖਿਆ? ਮਾਹੌਲ ਦੇਖ ਇੱਥੇ। ਹਲੇ ਜਿਹੜੇ ਬੰਦੇ ਬਾਹਰੋਂ ਭੇਜੇ ਨੇ ਇਹ ਨਹੀਂ ਪਤਾ ਕਿ ਉਹਨਾਂ ਵਿੱਚ ਸੰਨੀ ਵੀ ਹੋਵੇ। ਉਹ ਮਨਹੂਸ ਵੀ ਹੋਏਗਾ, ਮੈਨੂੰ ਪੱਕਾ ਪਤਾ ਹੈ। ਸ਼ਰਨ ਬੋਲ ਕੇ ਗੱਲ ਕਰ। ਤੈਨੂੰ ਪਤਾ ਤੂੰ ਕੀ ਕਹਿ ਰਹੀ ਆ? ਮੇਰੇ ਨਾਲ ਨਾ ਉੱਚੀ ਆਵਾਜ਼ 'ਚ ਗੱਲ ਕਰਨ ਦੀ ਲੋੜ ਨਹੀਂ ਤਾਂ ਸਾਰਾ ਪਿੰਡ ਇਕੱਠਾ ਕਰਕੇ ਨਾ ਜਲੂਸ ਕੱਢ ਦੂੰ। ਥਾਣਿਆਂ ਦੇ ਰਾਹ ਮੈਨੂੰ ਆਉਂਦੇ ਆ। ਨਾਲੇ ਤੁਹਾਡੇ ਵਰਗੇ ਸਾਸਰਾ ਹੋਣ ਨਾਲੋਂ ਚੰਗਾ ਨਾ ਮੈਂ ਕਿਸੇ ਅਨਾਥ ਦੇ ਵਿਆਹੀ ਜਾਂਦੀ, ਉਹ ਸਹੀ ਸੀਗਾ। ਮੈਂ ਤਾਂ ਇਸ ਘਰ ਦੇ ਵਿੱਚ ਭਿਖਾਰੀ ਬਣ ਕੇ ਬੈਠੀ ਹੋਈ ਆ। ਮੇਰੀ ਗੱਲ ਸੁਣ, ਆਪਾਂ ਬਹਿ ਕੇ ਵੀ ਤੇ ਗੱਲ ਕਰ ਸਕਦੇ ਆ। ਇੰਨਾ ਉੱਚੀ ਬੋਲਣ ਦੀ ਕੀ ਲੋੜ ਹੈ ਤੈਨੂੰ? ਆਹੋ, ਮੈਨੂੰ ਹੀ ਚੁੱਪ ਕਰਾਈ ਇਹਨਾਂ ਨੇ ਨਾ, ਰਲ ਕੇ ਤੈਨੂੰ ਪਾਗਲ ਬਣਾਇਆ, ਪਾਗਲ। ਨਾਲੇ ਜਿਹੜੇ ਹਿੱਸੇ ਦੀ ਜ਼ਮੀਨ ਤੇ ਤੂੰ ਗੱਲ ਕਰਦਾ ਨਾ ਉਹ ਹੁਣ ਤੇਰੀ ਨਹੀਂ ਰਹੀ, ਨਾ ਹੀ ਤੇਰੇ ਪੱਲੇ ਕੱਖ ਰਿਹਾ। ਸ਼ਰਨ ਪੁੱਤਰ, ਮਾਪੇ ਲਈ ਦੋਵੇਂ ਪੁੱਤ ਇੱਕ ਬਰਾਬਰ ਹੁੰਦੇ ਨੇ। ਅਸੀਂ ਕਦੀ ਵੀ ਆਪਣੇ ਬੱਚਿਆਂ 'ਚ ਕਦੀ ਇਸ ਤਰ੍ਹਾਂ ਨਹੀਂ ਕੀਤਾ। ਤੁਸੀਂ ਵਿਤਕਰਾ ਕੀਤਾ ਏ, ਸਾਡੀ ਜ਼ਿੰਦਗੀ ਖਰਾਬ ਕੀਤੀ ਹੈ ਤੁਸੀਂ। ਨਾਲੇ ਮੇਰੀ ਗੱਲ ਸੁਣੋ, ਜੇ ਮੈਂ ਕੱਲ ਨੂੰ ਮਰ ਗਈ ਨਾ ਤੇ ਜੇਲ੍ਹ ਦੀ ਰੋਟੀ ਖਾਣ ਲਈ ਤਿਆਰ ਰਹੋ, ਕਿਉਂਕਿ ਘਰ ਤੋਂ ਤੁਹਾਨੂੰ ਹੁਣ ਜੁੜਨੀ ਨਹੀਂ। ਪੁੱਤ, ਪਰਮਾਤਮਾ ਰੋਟੀ ਤਾਂ ਕਿਸੇ ਦੀ ਵੀ ਨਹੀਂ ਰੁਕਣ ਦਿੰਦਾ, ਬਸ ਸਾਨੂੰ ਸਬਰ ਹੀ ਆਉਣਾ ਚਾਹੀਦਾ। ਸਬਰ ਦੀ ਗੱਲ ਕਰਦੇ ਹੋ? ਸਬਰ ਤੁਸੀਂ ਰੱਖੋ ਤੇ ਨਾਲੇ ਆਪਣਾ ਮੁੰਡਾ। ਮੈਂ ਚੱਲੀ ਆ ਪੇਕੇ। ਉਹ ਸ਼ਰਨ, ਉਹ ਯਾਰ ਤੂੰ ਬੇਵਕੂਫ ਵਾਲੀਆਂ ਗੱਲਾਂ ਨਾ ਕਰ। ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ। ਕੁਛ ਠੀਕ ਨਹੀਂ ਹੋਣਾ। ਨਾਲੇ ਇੱਕ ਗੱਲ ਹੋਰ, ਤੁਸੀਂ ਨਾ ਹੁਣ ਸੜਕਾਂ ਤੇ ਆਉਣਾ, ਸੜਕਾਂ ਤੇ। ਬਾਦੋ ਹੋਏ ਮੇਰੀ ਤੁਹਾਨੂੰ। ਬਾਪੂ, ਤੂੰ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ। ਉਹ ਤਾਂ ਬਸ ਉਹਨੇ ਆਪਣੇ ਘਰ 'ਚ ਕਦੀ ਤੰਗੀ ਨਹੀਂ ਵੇਖੀ। ਉਹ ਆ ਸਭ ਮਾਹੌਲ ਵੇਖ ਕੇ ਘਬਰਾ ਗਈ ਹੈ। ਮੈਨੂੰ ਪਤਾ ਵਾ ਉਹ ਦਿਲ ਦੀ ਨਹੀਂ ਮਾੜੀ। ਪੁੱਤਰਾ, ਤੂੰ ਹੁਣ ਆਪਣੇ ਪਿਓ ਦੇ ਸੀਵੇ ਦਾ ਸਮਾਨ ਇਕੱਠਾ ਕਰ ਲੈ।
ਮੇਰਾ ਜੀਣ ਨੂੰ ਮਨ ਨਹੀਂ ਕਰਦਾ, ਮੇਰਾ ਜੀਣ ਨੂੰ ਮਨ ਨਹੀਂ ਕਰਦਾ। ਬਾਪੂ ਬਾਪੂ ਨਾ ਨਾ ਸਰਦਾਰ ਜੀ, ਜੇ ਤੁਸੀਂ ਦਿਲ ਛੱਡ ਗਏ ਸਾਡਾ ਸਭ ਠੀਕ ਹੋ ਜਾਣਾ ਬਾਪੂ। ਸਾਰਾ ਕੁਝ ਹੋ ਜਾਊਗਾ ਠੀਕ। ਬਾਪੂ ਤੂੰ ਘਬਰਾ ਭਾਜੀ। ਹਾਂਜੀ ਹਾਂਜੀ ਮਾੜਾ ਗੱਲ ਸੁਣਿਓ, ਦੱਸੋ ਜੀ। ਆ ਨਾਲ ਦੀ ਦੁਕਾਨ ਤੇ ਜਿਹੜਾ ਏਜੰਟ ਪੈਂਦਾ ਸੀ, ਉਹ ਕਿੱਥੇ ਹੁੰਦਾ ਅੱਜ ਕੱਲ? ਆਉਂਦਾ ਨਹੀਂ। ਅੱਛਾ ਅੱਛਾ, ਆਹ ਏਜੰਟ ਯਾਰ, ਇਹ ਯਾਰ ਠੱਗ ਵੀ ਸਿਰੇ ਰਹਿਤਾ ਯਾਰ। ਇਹ ਤਾਂ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਗਿਆ ਭਾਜੀ। ਪੈਸੇ ਦੇ ਬਹੁਤ ਲੋਕ ਪੁੱਛ ਕੇ ਆਉਂਦੇ ਸਾਡੇ ਉਰੇ, ਪੁੱਛਦੇ ਗੱਡੀਆਂ ਵਾਲੇ ਆਉਂਦੇ, ਕੋਈ ਆਉਂਦੇ ਪੁੱਛਦੇ ਸਾਨੂੰ, ਕਹਿੰਦੇ ਏਜੰਟ ਤਾਂ ਭੱਜ ਗਈ ਤਾਂ ਪੈਸੇ ਲੈ ਕੇ ਸਭ ਦੇ। ਬਾਪੂ ਸੰਭਾਲ ਆਪਣੇ ਆਪ ਨੂੰ। ਤੂੰ ਬਹਿ ਨਾਲ ਬਹਿ ਕਰਦੇ ਹਾਂ। ਅਸੀਂ ਹੁਣ ਇੰਤਜ਼ਾਰ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਪਰਮਜੀਤ। ਸਨੀ ਠੀਕ ਤਾਂ ਹੋਏਗਾ, ਮੇਰੀ ਉਹਦੇ ਨਾਲ ਤੁਸੀਂ ਗੱਲ ਹੀ ਕਰਾ ਦਿਓ। ਆਪਣੇ ਆਪ ਨੂੰ ਸੰਭਾਲ ਪਰਮਜੀਤ। ਮੈਂ ਪਿੰਡ ਦੇ 2-4 ਬੰਦਿਆਂ ਨਾਲ ਗੱਲ ਕੀਤੀ ਹੈ। ਉਹਨਾਂ ਦੇ ਰਿਸ਼ਤੇਦਾਰ ਅਮਰੀਕਾ 'ਚ ਰਹਿੰਦੇ ਨੇ। ਉਹਨਾਂ ਨੇ ਮੈਨੂੰ ਕਿਹਾ ਕਿ ਜ਼ਰੂਰ ਸਨੀ ਦੇ ਬਾਰੇ ਕੁਝ ਨਾ ਕੁਝ ਪਤਾ ਕਰਨਗੇ। ਮੇਰੇ ਤਾਂ ਕੰਨ ਤਰਸ ਕੇ ਸਨੀ ਦੀ ਆਵਾਜ਼ ਸੁਣਨ ਨੂੰ। ਆਪਣੇ ਆਪ ਨੂੰ ਹੌਸਲਾ ਦੇ ਪਰਮਜੀਤ। ਬੇਬੇ
ਸਨੀ ਪੁੱਤ ਆ ਤੂੰ ਕੀ ਹਾਲਤ ਬਣਾ ਲਈ ਆਪਣੀ? ਮੈਨੂੰ ਅਮਰੀਕਾ ਪਹੁੰਚਦੇ ਪਹੁੰਚਦੇ 40 ਦਿਨਾਂ ਤੋਂ ਉੱਪਰ ਦੇ ਦਿਨ ਲੱਗ ਗਏ ਸੀ, ਪਰ ਮੈਂ ਜਿੱਦਾਂ ਹੀ ਉੱਥੇ ਪਹੁੰਚਿਆ ਬਾਰਡਰ ਤੇ ਮੈਨੂੰ ਪੁਲਿਸ ਵਾਲਿਆਂ ਨੇ ਫੜ ਲਿਆ। ਸਨੀ ਪੁੱਤ ਤੈਨੂੰ ਦੇਖਣ ਨੂੰ ਮੇਰੀ ਅੱਖਾਂ ਤਰਸ ਗਈਆਂ ਸੀ। ਮੈਨੂੰ ਐ ਲੱਗਦਾ ਸੀ ਮੈਂ ਤੈਨੂੰ ਦੇਖ ਕੇ ਵੀ ਨਹੀਂ ਦੁਨੀਆ ਤੋਂ ਤੁਰ ਜਾਊਂਗੀ। ਮਾਤਾ ਉੱਤੋਂ ਦੀ ਸਰਕਾਰ ਨੇ ਸਾਰੇ ਇਲੀਗਲ ਬੰਦਿਆਂ ਨੂੰ ਬਾਹਰ ਕੱਢ ਦਿੱਤਾ। ਉਹਨਾਂ ਨੇ ਮੈਨੂੰ ਵੀ ਉਹਨਾਂ ਨੇ ਫੜ ਲਿਆ। ਮੈਨੂੰ ਨਹੀਂ ਪਤਾ ਕਿ ਮੈਂ ਇਲੀਗਲ ਤਰੀਕੇ ਨਾਲ ਜਾ ਰਿਹਾ ਉੱਥੇ। ਮੇਰੇ ਨਾਲ ਬਹੁਤ ਧੱਕਾ ਹੋਇਆ ਮਾਤਾ, ਮੇਰੇ ਨਾਲ ਬਹੁਤ ਧੱਕਾ ਹੋਇਆ। ਇਹ ਜਿਹੜੇ ਮੇਰੇ ਨਾਲ ਧੱਕਾ ਕੀਤਾ ਮਾਤਾ, ਮੈਂ ਕਾਹੇ ਜੋਗਾ ਨਹੀਂ ਰਿਹਾ ਮਾਤਾ। ਬਾਪੂ ਤੂੰ ਟੈਨਸ਼ਨ ਨਾ ਲੈ ਬਾਪੂ, ਸਭ ਕੁਝ ਠੀਕ ਹੋ ਜਾਊਗਾ, ਸਭ ਕੁਝ ਠੀਕ ਹੋ ਜਾਊਗਾ। ਦੇਖ ਹਜੇ ਵੀ ਲਾਰੇ ਲਾਉਣ ਤੋਂ ਬਾਜ ਨਹੀਂ ਆਇਆ। ਤੇਰੀ ਵਜ੍ਹਾ ਨਾਲ ਨਾ ਸਾਰਾ ਟੱਬਰ ਸੜਕਾਂ ਤੇ ਆ ਗਿਆ। ਹਜੇ ਵੀ ਕਹਿੰਦਾ ਸਭ ਕੁਝ ਠੀਕ ਹੋ ਜਾਊਗਾ। ਸ਼ਰਨ ਪੁੱਤ ਤੂੰ ਇਹਦੀ ਹਾਲਤ ਤਾਂ ਦੇਖ। ਇਹੋ ਜਿਹੇ ਟਾਈਮ ਤੇ ਤੂੰ ਐਵੇਂ ਦੀਆਂ ਗੱਲਾਂ ਕਿਉਂ ਕਰਦੀ ਆ? ਉਹ ਬੇਬੇ ਉਹ ਠੀਕ ਤਾਂ ਕਹਿ ਰਹੀ ਆ। ਜੇ ਇਹਦੀ ਹਾਲਤ ਠੀਕ ਨਹੀਂ ਤੇ ਸਾਡੀ ਵੀ ਕੋਈ ਬਹੁਤੀ ਠੀਕ ਨਹੀਂ। ਇਹ ਤਾਂ ਆ ਗਿਆ ਘਰੇ ਮੂੰਹ ਚੱਕ ਕੇ। ਵੀਰੇ ਮੈਂ ਵੀ ਤਾਂ ਇਹੀ ਸੋਚ ਕੇ ਗਿਆ ਸੀ ਨਾ ਕਿ ਮੇਰੇ ਟੱਬਰ ਦਾ ਆਉਣ ਵਾਲਾ ਟਾਈਮ ਵਧੀਆ ਆਊਗਾ, ਮੈਂ ਕੁਝ ਆਪਣੇ ਪਰਿਵਾਰ ਵਾਸਤੇ ਕਰ ਪਾਊਂਗਾ, ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਏਦਾਂ ਹੋ ਜਾਊਗਾ ਵੀਰੇ। ਬਸ ਹੁਣ ਤੂੰ ਇੰਨਾ ਮਨ ਹੌਲਾ ਨਾ ਕਰ। ਤੂੰ ਮੂੰਹ ਹੱਥ ਧੋ ਲੈ, ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਂਦੀ ਆ ਪੁੱਤ।
ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਸ਼ਰਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਨਾ ਚਿਰ ਬਾਪੂ ਸਿਰ ਤੇ ਹੋਵੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ। ਪਰ ਹੁਣ ਤਾਂ ਇੰਜ ਲੱਗਦਾ ਜਿਵੇਂ ਫਿਕਰਾਂ ਨੇ ਮੈਨੂੰ ਘੇਰਾ ਹੀ ਪਾ ਲਿਆ ਹੋਵੇ। ਮੈਂ ਤਾਂ ਰੋਜ਼ ਇਹੀ ਸੋਚਦਾ ਰਹਿਣਾ ਕਿ ਕਾਸ਼ ਮੈਂ ਉਸ ਦਿਨ ਬਾਪੂ ਜੀ ਨੂੰ ਕੁਛ ਨਾ ਬੋਲਿਆ ਹੁੰਦਾ ਤੇ ਸ਼ਾਇਦ ਅੱਜ ਉਹ ਸਾਡੇ ਵਿੱਚ ਹੁੰਦੇ। ਪਰ ਮੇਰੀ ਇਸ ਜ਼ੁਬਾਨ ਨੇ ਸਾਡਾ ਵਸਦਾ ਘਰ ਉਜਾੜਤਾ ਸ਼ਰਨ, ਵਸਦਾ ਘਰ ਉਜਾੜਤਾ। ਬਾਪੂ ਮਕਾਨ ਦਾ ਗਾਹਕ ਲੱਭਾ ਕਿ ਨਹੀਂ ਹਜੇ ਤੱਕ? ਕੀ ਸੋਚੀ ਜਾਂਦੀ ਮੇਰੀ ਮਾਂ? ਕੁਛ ਨਹੀਂ ਸੋਚਦੀ ਪੁੱਤ। ਦੇਖ ਮਾਂ, ਐਵੇਂ ਫਿਕਰ ਨਾ ਕਰੀ। ਜਿੱਦਾਂ ਤੂੰ ਬਾਪੂ ਦੇ ਰਾਜ ਦੇ ਵਿੱਚ ਖੁਸ਼ ਰਹੀ ਹੈ ਨਾ, ਮੈਂ ਵੀ ਤੈਨੂੰ ਉਵੇਂ ਖੁਸ਼ ਰੱਖੂੰ। ਪੁੱਤ ਐਸ ਉਮਰੇ ਮੇਰੀ ਨਹੀਂ ਖੁਸ਼ੀ ਕੋਈ ਮੈਨੇ ਰੱਖਦੀ। ਮੈਂ ਤਾਂ ਹੁਣ ਬਸ ਇਹੀ ਚਾਹੁੰਦੀ ਆ ਵੀ ਮੇਰੇ ਦੋਨੇ ਪੁੱਤ ਆਪਦੇ ਘਰੇ ਰੱਜ ਰੱਜ ਖਾਣ। ਖਾਵਾਂਗੇ ਮਾਂ, ਜ਼ਰੂਰ ਖਾਵਾਂਗੇ। ਕਿਵੇਂ ਖਾਓਗੇ ਪੁੱਤ? ਤੂੰ ਤਾਂ ਆਪਣੀ ਪੜ੍ਹਾਈ ਵੀ ਨਹੀਂ ਪੂਰੀ ਕਰੀ। ਬਾਕੀ ਰਹੀ ਗੱਲ, ਸਾਰਾ ਤਾਂ ਪੈਸਾ ਆਪਣਾ ਤੇਰੇ ਬਾਹਰ ਜਾਣ ਵਾਸਤੇ ਖਰਾਬ ਹੋ ਗਿਆ। ਹੁਣ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੇਰੇ ਵਾਸਤੇ ਬਣਿਆ? ਹੈਗਾ ਮਾਂ, ਹੈਗਾ। ਇੱਕ ਇਹੋ ਜਿਹਾ ਕੰਮ ਹੈ ਜੋ ਬਾਪੂ ਕਹਿੰਦਾ ਹੁੰਦਾ ਸੀ। ਬਾਪੂ ਕਰਦੇ ਹਾਂ ਹੀਲਾ, ਭੇਜ ਦੇ ਬਾਹਰ ਮੈਨੂੰ। ਉਹ ਮੈਂ ਵੀ ਨਾ ਬਾਹਰ ਜਾ ਕੇ ਆਪਣੇ ਯਾਰਾਂ ਦੋਸਤਾਂ ਵਾਂਗੂ ਵੱਡੀਆਂ ਵੱਡੀਆਂ ਗੱਡੀਆਂ ਲੈਣੀਆਂ, ਪਿੰਡ 'ਚ ਵੱਡੀ ਸਾਰੀ ਕੋਠੀ ਪਾਉਣੀ ਆ। ਭੇਜ ਦੇ ਬਾਹਰ। ਦੇਖ ਸਨੀ ਪੁੱਤਰ, ਤੂੰ ਬਾਹਰ ਜਾਣ ਦੀ ਜਿੱਦ ਛੱਡ ਦੇ। ਚੁੱਪਚਾਪ ਤੂੰ ਇੱਥੇ ਕੋਈ ਆਪਣਾ ਕੰਮ ਖੋਲ ਲੈ। 4 ਪੈਸੇ ਮੈਂ ਤੈਨੂੰ ਬੈਂਕ ਤੋਂ ਲੈ ਦਿਆਂਗਾ।